एक दिन रसूल पाक ने असहाब से ये लफ्ज फरमाए, 3 बार के नाक उसकी कट गई। असहाब ने कहा कि वो बदबख्त कौन है, तौकीर जिसकी हजरत बारी में घट गई। फरमाया आपने कि है वो पिसरे नाखलफ, घर जिसके जन्नत आई और आकर पलट गई। बुढ़ापे में ना हो जिसे माँ बाप का ख्याल, उस नासईद बेटे की किस्मत पलट गई। जिन्हों पूछलों फड़ उठाया उन्हें जोतरा कदों लाया। जिन्हों पूछ लिया ओदी दुम तो फड़ के ते हिलाना जलाना या अठारना कोई ठड्डा ठुड्डा छुड्डा मार के उन्हें मतलब कदों जोतरा उत्थे जाके लाना। जोतरा ने एक दिहाड़ी विच वाही जाण वाली पैली नूं गल आखदी है, तू मैनू मूहों कढ, हाँ जी, मैं तेनों पिंडों कढ छड्डांगी। जिस तरह ये दंदां दे विच जीभ रहिंदी है ना, इस तरह तेनों दुनिया च रहना चाहिए। जीभ मताना घोड़ा करदा अन्नी मारो मार, डिग इहदे तो कदी नहीं बैठा फेर इहदा उसवार। आउंदा होवे ते छड्डीए ना, ते जांदा होवे ते गम ना करिए। ਇਹ ਉਹਨਾਂ ਲੋਕਾਂ ਦਾ ਹੀ ਅਖਾਣ ਬਣਾਇਆ ਜਿਹੜੇ ਕੱਚਾ ਪੱਕਾ ਨਹੀਂ ਵੇਖਦੇ। हाँ जी, ਹਾਂਜੀ, ਔਰ ਜਿਹੜੇ ਮੰਦ ਚੰਗ ਹਲਾਲ ਹਰਾਮ ਨੂੰ ਸਮਝਦੇ ਨਹੀਂ, ਆਂਦੇ ਨੇ ਆਉਂਦੀ ਹੈ ਤੇ ਆਉਣ ਦਿਓ जी। ਤੇ ਫਜ਼ਲ ਅੱਲਾ ਦਾ ਹੋਣ ਦਿਓ। ਆਂਦੇ ਨੇ ਇਹ ਵੀ ਅੱਲਾ ਦਾ ਫਜ਼ਲ ਹੈ। ਘੋੜੇ ਦੀ ਪੂਛਲ ਲੰਮੀ ਹੋਵੇਗੀ ਹਾਂਜੀ, ਤੇ ਆਪਣੀਆਂ ਹੀ ਮੱਖੀਆਂ ਉਡਾਵੇਗਾ। ਜਿਹੜੇ ਲੋਕ ਆਪਣੇ ਤਗੜੇ ਹੋਣ ਦਾ, ਆਪਣੇ ਬਾਖਤਿਆਰ ਹੋਣ ਦਾ, ਹਾਂਜੀ, ਲੋਕਾਂ ਦੇ ਰੋਬ ਐਵੇਂ ਹੀ ਪਾਈ ਫਿਰਦੇ ਨੇ ਨਾ ਜੀ, ਅਜੇ ਜੀ, ਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਅਜੇ। ਇਸ ਵਾਸਤੇ ਵੀ ਜੇ ਉਹਦੇ ਕੋਲ ਦੌਲਤ ਹੈ ਤਾਂ ਉਹਦਾ ਫਾਇਦਾ ਉਹਨੂੰ ਹੈ। ਹਾਂ ਜੀ। ਉਹ ਚੱਲ ਮੇਰੇ ਨੂੰ ਚਲੀ। ਬਿਸਮਿल्लाहिर रहमानिर रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखण वालिओ, अस्सलामु अलैकुम, सत श्री अकाल, नमस्कार ते ढेर ढेर सलामा। पंजाबी मां बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ ਜਾਣ वाले ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੂੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਕਿ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम ਤਰ ਨੋਟੀਫਿਕੇਸ਼ਨਸ बर ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਆਪਣੇ ਕਮੈਂਟਸ ਵੀ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਸਬਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਨੇ ਇਨਸਾਨਾਂ ਨੂੰ तमाम मखलूकात ਦੇ ਵਿੱਚੋਂ ਅਸ਼ਰਫ ਤੇ ਅਕਰਮ ਬਣਾਇਆ। ਸਾਹਿਬੋ, ਇਹ ਜਿਹੜੀ ਆਸਨੁਲ ਤਕਵੀਮ ਅੱਲਾਹ ਪਾਕ ਸੱਚੇ ਸਾਹਿਬ ਦੀ ਤਖਲੀਕ ਹੈ, ਇਹਨੂੰ ਅੱਲਾਹ ਪਾਕ ਸੱਚੇ ਸਾਈਂ ਨੇ ਬਹੁਤ ਸਾਰੇ ਮੁਹਾਸਨ, ਬਹੁਤ ਸਾਰੇ ਹਸਨਾਤ ਦੇ ਨਾਲ ਵੀ ਮੁਜ਼ੱਯਨ ਕੀਤਾ ਤੇ ਬਹੁਤ ਸਾਰੀਆਂ ਸਯਿਆਤ ਤੇ ਬਹੁਤ ਸਾਰੀਆਂ ਮੁਆਇਬ ਵੀ ਇਹਦੇ ਵਿੱਚ ਰੱਖ ਛੱਡੇ। ਜਦੋਂ ਇਨਸਾਨ ਨੂੰ ਬਣਾਇਆ ਗਿਆ ਤੇ ਉਹਨੂੰ ਇਸਤਿਦਾਦ ਦਿੱਤੀ ਗਈ ਨੇਕੀਆਂ ਕਰਨ ਦੀ ਵੀ ਤੇ ਬਦੀਆਂ ਕਰਨ ਦੀ ਵੀ, ਉਹਨੂੰ ਇਖਤਿਆਰ ਦਿੱਤਾ ਗਿਆ। ਭਲਾਈਆਂ ਕਰੇ, ਚੰਗਿਆਈਆਂ ਕਰੇ ਤੇ ਪਿਆਰਿਓ ਭਾਵੇਂ ਬੁਰਾਈਆਂ करे। साहिबो, अल्लाह पाक सच्चे साहिब ने
ਇਹ ਸਾਰਾ ਕੁਝ ਇਨਸਾਨ ਦੇ ਵਿੱਚ ਰੱਖ ਤੇ ਦਿੱਤਾ, ਲੇਕਿਨ ਹੁਕਮ ਉਹਨੂੰ ਇਹ ਹੀ ਦਿੱਤਾ ਕਿ ਭਲੇ ਕੰਮ ਕਰੀ, ਨੇਕ ਕੰਮ ਕਰੀ। ਤੈਨੂੰ ਮੈਂ ਆਪਣੇ ਵਾਸਤੇ ਪੈਦਾ ਕੀਤਾ ਹੈ, ਮੇਰੀ ਬੰਦਗੀ ਕਰੀ, ਮੇਰੀ ਰਾਹ ਤੇ ਚੱਲੀ, ਮੇਰੀ ਇਤਾਅਤ ਕਰੀ, ਸ਼ੈਤਾਨ ਵੱਲ ਨਾ ਜਾਈ। ਪਿਆਰਿਓ, ਇਹ ਜਿਹੜਾ ਰਮਜ਼ਾਨੁਲ ਮੁਬਾਰਕ ਦਾ ਮਹੀਨਾ ਹੈ, ਕੱਲ ਵੀ ਮੈਂ ਤੁਹਾਡੀ ਖਿਦਮਤ ਦੇ ਵਿੱਚ ਅਰਜ਼ ਕੀਤੀ ਵੀ ਇਸ ਮਹੀਨੇ ਨੂੰ ਅੱਲਾਹ ਪਾਕ ਸੱਚੇ ਸਾਹਿਬ ਫਰਮਾਉਂਦੇ ਨੇ ਕਿ ਮੈਂ ਤੁਹਾਡੇ ਤੇ ਰੋਜ਼ੇ ਫਰਜ਼ ਕੀਤੇ ਈਮਾਨ ਵਾਲਿਓ, ਜਿਸ ਤਰ੍ਹਾਂ ਕਿ ਮੈਂ ਪਹਿਲੀਆਂ ਉਮਤਾਂ ਦੇ ਉੱਤੇ ਵੀ ਫਰਜ਼ ਕੀਤੇ ਸਨ, ਇਸ ਲਈ ਕਿ ਤੁਸੀਂ ਮੁੱਤਕੀ ਬਣ ਜਾਓ। ਹੁਣ ਪਿਆਰਿਓ, ਗੱਲ ਮੈਂ ਕਰ ਰਿਹਾ ਸਾਂ ਕਿ ਅੱਲਾਹ ਪਾਕ ਨੇ ਤਾਕਤ ਤੇ ਦਿੱਤੀ ਹੈ ਇਨਸਾਨ ਨੂੰ ਬਦੀਆਂ ਕਰਨ ਦੀ ਵੀ ਔਰ ਨੇਕੀਆਂ ਕਰਨ ਦੀ ਵੀ। ਤੁਸੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਅਸੀਂ ਆਪਣੇ ਆਲੇ ਦੁਆਲੇ ਵਾਪਰਨ ਵਾਲੇ ਵਾਕਿਆਤ ਵੇਖਦੇ ਸੁਣਦੇ ਰਹਿੰਦੇ ਆ। ਬੜਾ ਬੜਾ ਵੱਡਾ ਕਾਰੇ ਖੈਰ, ਨੇਕੀ ਦਾ, ਭਲਾਈ ਦਾ ਕੰਮ ਵੀ ਅੱਲਾਹ ਪਾਕ ਦੇ ਬੰਦੇ ਹੀ ਕਰ ਰਹੇ ਨੇ, ਔਰ ਐਸੇ ਐਸੇ ਕੰਮ ਵੀ ਬੰਦਿਆਂ ਦੇ ਹੱਥੋਂ ਸਰਜ਼ਦ ਹੁੰਦੇ ਨੇ, ਬੰਦੇ ਹੀ ਕਰਦੇ ਨੇ ਕਿ ਜਿਹੜੇ ਨੰਗੇ ਆਦਮੀਅਤ ਔਰ ਇਨਸਾਨੀਅਤ ਦਾ ਸਿਰ ਝੁਕ ਜਾਂਦਾ ਸ਼ਰਮ ਦੇ ਨਾਲ, ਉਹ ਫੇਲ ਵੀ ਬੰਦੇ ਹੀ ਪੈ ਕਰਦੇ ਨੇ। ਪਿਆਰਿਓ, ਅੱਲਾਹ ਦੇ ਬੰਦੇ ਜਿਹੜੇ ਨੇ ਉਹ ਆਪਣੇ ਨਫਸ ਨੂੰ ਬੁਰਾਈਆਂ ਤੋਂ ਬਾਜ਼ ਰੱਖਦੇ ਨੇ, ਹਟਕ ਕੇ ਰੱਖਦੇ ਨੇ, ਮੋੜ ਕੇ ਰੱਖਦੇ ਨੇ। ਉਹਨਾਂ ਨੂੰ ਹੀ ਮੁੱਤਕੀ ਆਖਿਆ ਜਾਂਦਾ ਹੈ। ਔਰ ਅੱਲਾਹ ਪਾਕ ਦਾ ਇਹ ਪਿਆਰਾ ਤੇ ਇਹ ਮੁਬਾਰਕ ਮਹੀਨਾ ਰਮਜ਼ਾਨ ਸ਼ਰੀਫ ਦਾ ਜਿਹੜਾ ਹੈ, ਇਹ ਅੱਲਾਹ ਪਾਕ ਦੇ ਬੰਦਿਆਂ ਨੂੰ ਬਿਲ ਉਮੂਮ ਔਰ ਮੋਮਿਨੀਨ ਨੂੰ ਬਿਲ ਖਸੂਸ ਮੁੱਤਕੀ ਬਣਾਉਣ ਵਾਸਤੇ ਹੀ ਤੇ ਅੱਲਾਹ ਪਾਕ ਹਰ ਸਾਲ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਭੇਜਦੇ ਨੇ। ਪਿਆਰਿਓ, ਇਸ ਮਹੀਨੇ ਦਾ ਫਾਇਦਾ ਉਠਾ ਕੇ ਸਾਨੂੰ ਆਪਣੇ ਨਫਸ ਨੂੰ ਹਮਾ ਕਿਸਮ ਦੀਆਂ ਬੁਰਾਈਆਂ ਤੋਂ ਪਾਕ ਕਰ ਲੈਣਾ ਚਾਹੀਦਾ ਹੈ, ਔਰ ਅੱਲਾਹ ਪਾਕ ਦੀ ਰਾਹ ਸਿਰਾਤ ਮੁਸਤਕੀਮ, ਅੱਲਾਹ ਪਾਕ ਤੇ ਉਹਦੇ ਰਸੂਲ ਦੀ ਇਤਾਅਤ ਵਾਲਾ ਜਿਹੜਾ ਰਸਤਾ ਹੈ, ਉਹਦੇ ਤੇ ਸਾਨੂੰ ਗਾਮਜ਼ਨ ਹੋ ਜਾਣਾ ਚਾਹੀਦਾ ਹੈ। ਤੁਸੀਂ ਦੇਖੋ ਨਾ, ਰਮਜ਼ਾਨੁਲ ਮੁਬਾਰਕ ਦਾ ਮਹੀਨਾ ਐਸਾ ਖੂਬਸੂਰਤ ਪਾਕੀਜ਼ਾ ਮਹੀਨਾ ਹੈ ਕਿ ਨੇਕੀਆਂ ਦੇ ਅਜਰ ਬਹੁਤ ਜ਼ਿਆਦਾ ਵਧਾ ਦਿੱਤੇ ਗਏ ਨੇ, ਤਾਂ ਕਿ ਬੰਦੇ ਬਹੁਤ ਜ਼ਿਆਦਾ ਨੇਕੀਆਂ ਕਰਨ ਔਰ ਇਸ ਮਹੀਨੇ ਦੇ ਵਿੱਚ ਆਪਣੇ ਅੱਲਾਹ ਪਾਕ ਦੇ, ਆਪਣੇ ਖਾਲਿਕੋ ਮਾਲਕ ਦੇ ਬਿਲਕੁਲ ਕਰੀਬ ਹੋ ਜਾਣ। 5 ਨਮਾਜ਼ਾਂ ਅਸੀਂ ਸਾਰਾ ਸਾਲ ਪੜ੍ਹਨੇ ਆ, ਲੇਕਿਨ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਇੰਨਾ ਅਜਰ ਵਧਾ ਦਿੱਤਾ ਜਾਂਦਾ ਹੈ ਕਿ ਯਾਨੀ ਇੱਕ ਨਫਲ ਜਿਹੜਾ ਹੈ ਉਹਦੀ ਅਦਾਇਗੀ ਦੇ ਉੱਤੇ ਸਾਨੂੰ ਇੱਕ ਫਰਜ਼ ਦਾ ਸਵਾਬ ਮਿਲਦਾ ਹੈ, ਔਰ ਇੱਕ ਫਰਜ਼ ਦੀ ਅਦਾਇਗੀ ਦੇ ਉੱਤੇ 70 ਫਰਜ਼ਾਂ ਦਾ ਸਵਾਬ ਅੱਲਾਹ ਪਾਕ ਸੱਚੇ ਸਾਹਿਬ ਦਿੰਦੇ ਨੇ, ਜਿਹਦੇ ਤੋਂ ਫਿਰ ਅੱਲਾਹ ਪਾਕ ਦੇ ਬੰਦੇ 5 ਨਮਾਜ਼ਾਂ ਤੋਂ ਬਾਅਦ ਨਮਾਜ਼ੇ ਤਰਾਵੀ ਵੀ ਪੜ੍ਹਦੇ ਨੇ, ਨਮਾਜ਼ੇ ਤਹੱਜੁਦ ਵੀ ਪੜ੍ਹਦੇ ਨੇ। ਇਸ ਤੋਂ ਇਲਾਵਾ ਪਿਆਰਿਓ, ਅਵਾਬੀਨ ਚਾਸ਼ਤ ਦੀ ਨਮਾਜ਼ ਪੜ੍ਹੀ ਜਾਂਦੀ ਹੈ। ਇਸ ਤੋਂ ਇਲਾਵਾ ਅਸੀਂ ਪਿਆਰਿਓ ਦੇਖੋ, ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਸਲਾਤੁਨ ਨਿਜਾਤ ਪੜ੍ਹਨੇ ਆ, ਸਲਾਤੁ ਤਸਬੀਹ ਪੜ੍ਹਨੇ ਆ, ਹੋਰ ਬਹੁਤ ਸਾਰੀਆਂ ਨਮਾਜ਼ਾਂ ਨਵਾਫਲ ਅਸੀਂ ਅਦਾ ਕਰਨੇ ਆ ਅੱਲਾਹ ਪਾਕ ਦਾ ਕੁਰਬ ਹਾਸਲ ਕਰਨ ਦੇ ਵਾਸਤੇ, ਸਾਹਿਬ ਰਾਜ਼ੀ ਹੋ ਜਾਏ, ਅੱਲਾਹ ਪਾਕ ਨੂੰ ਰਿਝਾਨ ਦੇ ਵਾਸਤੇ। ਇਸ ਤੋਂ ਅੱਡ ਫਿਰ ਅਸੀਂ ਜਨਾਬ ਇਸ ਕਦਰ ਖੈਰਾਤ ਕਰਨੇ ਆ। ਪਿਆਰੇ ਨਬੀ ਪਾਕ ਦੀ ਇਹ ਸੁਨਨਤ ਹੈ। ਨਬੀ ਪਾਕ ਸੱਚੇ ਸਾਹਿਬ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ ਇਸ ਕਦਰ ਜ਼ਿਆਦਾ ਸਦਕਾ ਔਰ ਖੈਰਾਤ ਕਰਦੇ ਸਨ ਕਿ ਸੁਹਾਬਾ ਫਰਮਾਉਂਦੇ ਨੇ ਕਿ ਨਬੀ ਪਾਕ ਸੱਚੇ ਸਾਹਿਬ ਦੇ ਕੋਲ ਜੋ ਹੁੰਦਾ ਸੀ ਆਪਣੇ ਅੱਲਾਹ ਪਾਕ ਦੀ ਰਾਹ ਤੇ ਦੇ ਛੱਡਦੇ ਹੁੰਦੇ ਸਨ। ਫੁਕਰਾ ਨੂੰ, ਮਸਾਕੀਨ ਨੂੰ, ਗੁਰਾਬਾ ਨੂੰ ਬੇਤਹਾਸ਼ਾ ਨਵਾਜ਼ਦੇ ਸਨ। ਔਰ ਸਾਨੂੰ ਵੀ ਇਹੀ ਫਰਮਾਇਆ ਗਿਆ ਹੈ ਕਿ ਬਹੁਤ ਜ਼ਿਆਦਾ ਅਜਰ ਹੈ ਰਮਜ਼ਾਨ ਸ਼ਰੀਫ ਦੇ ਮਹੀਨੇ ਦੇ ਵਿੱਚ। ਜ਼ਿਆਦਾ ਤੋਂ ਜ਼ਿਆਦਾ ਖੈਰਾਤ ਕਰੋ, ਸਦਕਾਤ ਦਿਓ, ਜ਼ਕਾਤ ਦਿਓ। ਗੁਰਾਬਾ, ਮਸਾਕੀਨ ਜਿਹੜੇ ਨੇ ਉਹਨਾਂ ਨੂੰ ਰੋਜ਼ਾ
ਰੱਖਣ ਦੇ ਵਿੱਚ ਉਹਨਾਂ ਦੀ ਮੁਆਵਨਤ ਕਰੋ। ਇਹ ਸਾਰੀਆਂ ਨੇਕੀਆਂ ਦਾ ਜਿਹੜਾ ਕਰਨ ਦਾ ਸਾਨੂੰ ਹੁਕਮ ਦਿੱਤਾ ਗਿਆ ਹੈ। ਔਰ ਫਿਰ ਤੁਸੀਂ ਦੇਖੋ ਕਿ ਆਖਰੀ ਅਸ਼ਰਾ ਜਿਹੜਾ ਉਹਦੇ ਵਿੱਚ ਇਤਕਾਫ ਕਰਨ ਦਾ ਕਿੰਨਾ ਅਜਰ ਹੈ। ਅੱਲਾਹ ਪਾਕ ਦੇ ਪਿਆਰੇ ਨਬੀ ਪਾਕ ਫਰਮਾਉਂਦੇ ਨੇ ਕਿ ਜਿਨੇ ਆਖਰੀ ਅਸ਼ਰੇ ਦਾ ਇਤਕਾਫ ਕੀਤਾ 2 ਹੱਜ ਔਰ 2 ਉਮਰਿਆਂ ਦਾ ਉਹਨੂੰ ਸਵਾਬ ਮਿਲਿਆ। ਇੱਕ ਪਿਆਰੇ ਨਬੀ ਪਾਕ ਦੀ ਮੁਕੱਦਸ ਹਦੀਸੇ ਪਾਕ ਹੈ ਕਿ ਜਿਨੇ ਇੱਕ ਦਿਨ ਦਾ ਵੀ ਇਤਕਾਫ ਕੀਤਾ ਆਖਰੀ ਅਸ਼ਰੇ ਦੇ ਦੌਰਾਨ, ਪਿਆਰੇ ਨਬੀ ਪਾਕ ਫਰਮਾਉਂਦੇ ਨੇ ਕਿ ਦੋਜ਼ਖ ਦੇ ਤੇ ਉਹਦੇ ਵਿਚਕਾਰ ਅੱਲਾਹ ਪਾਕ ਸੱਚੇ ਸਾਹਿਬ ਮਸ਼ਰਕ ਔ ਮਗਰਬ ਜਿੰਨਾ ਬੋਧ ਜਿਹੜਾ ਨਾ ਦੂਰੀ 3 ਦਫਾ ਏਡੀ ਦੂਰੀ ਪੈਦਾ ਕਰ ਦੇਣਗੇ। ਫਿਰ ਦੇਖੋ ਇੱਕ ਰਾਤ ਹੈ ਆਖਰੀ ਅਸ਼ਰੇ ਦੀ 1000 ਮਹੀਨਿਆਂ ਤੋਂ ਅਫਜ਼ਲ, ਔਰ ਉਹ ਐਸੀ ਮੁਕੱਦਸ ਰਾਤ ਹੈ ਕਿ ਅੱਲਾਹ ਪਾਕ ਦਾ ਕੁਰਾਨ ਪਾਕ ਉਸੇ ਹੀ ਰਾਤ ਦੇ ਵਿੱਚ ਨਾਜ਼ਲ ਹੋਇਆ। ਇੰਨਾ ਅੰਜ਼ਲਨਾਹੁ ਫੀ ਲੈਲਤੁਲ ਕਦਰੀ। ਦੇਖੋ ਨਾ, ਅੱਲਾਹ ਪਾਕ ਸੱਚੇ ਸਾਹਿਬ ਨੇ ਕੁਰਾਨ ਪਾਕ ਨਾਜ਼ਲ ਫਰਮਾਇਆ ਇਸ ਮੁਕੱਦਸ ਮਹੀਨੇ ਦੇ ਵਿੱਚ। ਯਾਨੀ ਇਸ ਮਹੀਨੇ ਦੇ ਫਜ਼ਾਇਲ ਮੈਂ ਕੱਲ ਵੀ ਤੁਹਾਡੇ ਹਜ਼ੂਰ ਇਹ ਗੁਜ਼ਾਰਿਸ਼ ਕੀਤੀ ਸੀ ਕਿ ਬਿਆਨ ਕਰਨ ਲੱਗੀਏ ਤੇ ਉਹ ਤੇ ਕਈ ਨਸ਼ਿਸਤਾਂ ਚਾਹੀਦੀਆਂ, ਲੇਕਿਨ ਇਸ ਕਦਰ ਮਵਾਕੇ ਨੇ ਅੱਲਾਹ ਪਾਕ ਨੂੰ ਰਾਜ਼ੀ ਕਰ ਲੈਣ ਦੇ, ਇਸ ਕਦਰ ਇਬਾਦਾਤ ਦੇ ਅਜਰ ਸਵਾਬ ਵਧਾ ਦਿੱਤੇ ਗਏ ਹੋਏ ਨੇ ਕਿ ਇੱਕ ਹੋਰ ਬੜਾ ਹੀ ਖੂਬਸੂਰਤ ਮੈਂ ਵਾਕਿਆ ਤੁਹਾਡੀ ਖਿਦਮਤ ਦੇ ਵਿੱਚ ਪੇਸ਼ ਕਰਨਾ। ਇੱਕ ਦਿਨ ਸਾਡੇ ਪਿਆਰੇ ਨਬੀ ਪਾਕ ਰਸਾਲਤ ਮਾਬ हजरत मुहम्मद मुस्तफ़ा सल्लल्लाहु अलैहि व आलिहि व असहाबिहि व अज़वाजिहि व बारिक वसल्लम साडी सच्ची सरकार तशरीफ लियाए ते मिंबर दे उत्ते जाके बैठन लगे सन। यानी खुतबा इरशाद फरमाना सी आका ने, ते मिंबर दे उत्ते चढ़न लगे ते जदों आपने पहला कदम मुबारक मिंबर दे उत्ते रखिया ते प्यारिओ आप सरकार जी दे मुखड़े दे विचों निकलिया आमीन। फिर आप जी ने अपना दूसरा कदम मुबारक मिंबर दे दूसरी पौड़ी दे दूसरे जीने ते रखिया, फिर इरशाद फरमाया आमीन। फिर आप तीसरे जीने ते आपने कदम मुबारक रखिया ते फिर आप सरकार दे मुखड़े दे विचों आमीन निकलिया। खुतबा इरशाद फरमा के नमाज खत्म हो गई। उदों बाद सुहाबा ने अर्ज की थी कि अज एक खिलाफे मामूल असी देखिया हजूर कि तुसी आमीन 3 वारी फरमाया अपनी जुबान मुबारक तो मिंबर ते तशरीफ रखन लग्या। ते प्यारे नबी पाक आख्या आहो हजरत जिब्राइल अलैहिस्सलाम तशरीफ ले आए सन मेरे कोल ते उन्हां आके दुआ मंगी मिंबर दे कोल खलो के। जदों मैं पहला पैर रखिया ते उन्हां दुआ कीती कि हलाक हो जाए वो शख्स या हलाकत है उस शख्स दे वास्ते जिहदी जिंदगी दे विच रमजानुल मुबारक दा पाकीज़ा मुतहर ते मुकद्दस ते पवित्र महीना आया और वो अपने आप नूं बख्शा ना सकिया। ते मैं फिर आख्या कि आमीन। फिर दूसरी पौड़ी ते जदों मैं पैर धरिया ते उदों भी जिब्राइल एक दुआ की। उन्हें आख्या कि हलाक हो जाए वो शख्स, हलाकत है अजय बंदे दे वास्ते जिदे सामने प्यारे नबी पाक तुहाडा इसमें मुबारक लिया जावे और वो तुहाडे ते दरूद ना भेजे, सलात ना भेजे। प्यारे नबी पाक फरमाया मैं अगों आख्या आमीन। और तीसरा प्यारे देखो कि प्यारे नबी पाक फरमाया जदों मैं तीसरी पौड़ी ते पैर धरिया ते जिब्राइल आख्या कि हलाक हो जाए वो शख्स जिहदी जिंदगी दे विच उहदे मां बाप वडेरे बुढ़े जिउंदे सन और उन्हें उन्हां दी खिदमत ना कीती और जन्नत ना कमा सकिया। दोवें या दोवां दे विचों कोई एक बुढ़ा या माई
ਜਾਂ ਬਾਪ, ਇੱਕ ਉਹਨੂੰ ਮਿਲਿਆ, ਅੱਲਾਹ ਪਾਕ ਨੇ ਉਹਨੂੰ ਮੌਕਾ ਫਰਾਹਮ ਕੀਤਾ ਭਈ ਮਾਂ ਨੂੰ ਜਾਂ ਬਾਪ ਨੂੰ ਜਾਂ ਦੋਵਾਂ ਨੂੰ ਇਹਨਾਂ ਦੀ ਖਿਦਮਤ ਕਰ ਲੈ, ਜੰਨਤ ਕਮਾ ਲੈ। ਲੇਕਿਨ ਉਹ ਬਦਕਿਸਮਤ ਨਾ ਕਮਾ ਸਕਿਆ, ਉਹ ਵੀ ਹਲਾਕ ਹੋ ਜਾਏ, ਉਹਦੇ ਵਾਸਤੇ ਵੀ ਹਲਾਕਤ ਦੀ ਦੁਆ ਕੀਤੀ। ਸਾਹਿਬੋ ਦੇਖੋ ਪਿਆਰੇ ਨਬੀ ਪਾਕ ਅੱਗੋਂ ਆਖਿਆ ਆਮੀਨ। ਹੁਣ ਇੱਕ ਤੇ ਤੁਸੀਂ ਇਹ ਦੇਖੋ ਕਿ ਰਮਜ਼ਾਨੁਲ ਮੁਬਾਰਕ ਦਾ ਮਹੀਨਾ ਆਵੇ ਤੇ ਅਸੀਂ ਆਪਣਾ ਆਪ ਨਾ ਬਖਸ਼ਵਾ ਸਕੀਏ, ਕਿਸ ਕਦਰ ਬਦਕਿਸਮਤੀ ਹੈ। ਸਾਡੀ ਬਦਕਿਸਮਤੀ ਦੀ ਇੰਤਹਾ ਇਹ ਵੇ ਕਿ ਨਬੀ ਪਾਕ ਨੇ ਆਮੀਨ ਆਖਿਆ ਹੈ। ਦੁਆ ਕਰਨ ਵਾਲੇ ਕੌਣ ਨੇ? ਜਿਬਰਾਈਲ ਅਮੀਨ। और आमीन पीछे आखन वाले कौन ने? प्यारे नबी पाक सच्चे साहिब। ते दुआ की हो रही है कि अजिहा बंदा जिन्हों रमजानुल मुबारक का महीना मिले है और वो अपना आप नहीं बख्शवा सके, अपनी मगफरत नहीं करवा सके। साहिबो किस कदर अहमियत और फजीलत है इस प्यारे मुकद्दस महीने की, और किस कदर ना अहल है वो बंदा जिहड़ा इस महीने दे विच अल्लाह पाक दियां रहमतां दे खजाने नहीं लुट सकिया और अपने आप नूं बख्शवा नहीं सकिया। दूसरी आमीन आप जी ने ये भी इस गल ते भी आखी भी जिहड़ा जिक्रे रसालत माब हो रहा होवे, प्यारे नबी पाक सच्चे साहिब दी गल हो रही होवे, उन्हां दा इसमें गिरामी लिया जावे किसी जगह ते, किसी महफिल च, किसी मजलिस दे विच, और तमाम बैठे हुए हाजरीन सामईन अगों सल्लल्लाहु अलैहि व आलिहि व अस्हाबिही व अज़वाजिही मुबारक वसल्लम ना आखन, आप जी दे उत्ते सलातो सलाम ना भेजन, दरूद ना भेजन, ते हजरत जिब्राइल ने आख्या कि वो शख्स हलाक हो जाए। ते साहिब दे मुंह निकले प्यारे नबी पाक फरमाया आमीन। मैं इस वास्ते अर्ज एक तुहाडी खिदमत च कर रहा कि तुसी देखो कि जिब्राइल दी दुआ और आमीन आखन वाले प्यारे नबी पाक किस तरह वो बंदा बचेगा जिहड़ा प्यारे नबी पाक दी इस हदीस दे उत्ते पूरा अमल पैरा नहीं। अगों तीजी गल वालिदैन दी खिदमत वाली, ਉਹਦੇ ਤੇ ਵੀ ਸਾਹਿਬ ਨੇ खुद सच्ची सरकार ने आमीन आख्या है। उन नबी पाक सच्चे साहिब दी शफात दे उत्ते यकीन रखन वाले असी जिन्ने मुसलमान आ, एक पासे असी यकीन करने आ कि आप शाफे रोजे महशर ने, प्यारे नबी पाक ने क्यामत वाले दिन साडी शफात करनी है। ते दूजे पासे देखो कि प्यारे नबी पाक दुआ पे मंगते ने, जिब्राइल पे फरमांदे ने, दुआ करते ने, प्यारे नबी पाक उदी इजाबो कबूलियत दे वास्ते अल्लाह पाक दे हजूर आमीन पे आखदे ने। ते नबी पाक ने जिस गल दे उत्ते आमीन आख्या वो अल्लाह पाक ने मन नहीं फिर लई होनी, कोई शक है? सानू रह गया कोई शक? ते सानू फिर प्यारिओ अपने मां बाप दा बड़ा ही अदब करना चाहिए। बड़ी ही खूबसूरत एक बड़ी प्यारी नज़म उर्दू दी ताड़ी खिदमत च मैं पेश करांगा। भाई एक दिन रसूल पाक ने असहाब से ये लफ्ज फरमाए 3 बार कि नाक उसकी कट गई, नाक उसकी कट गई, नाक उसकी कट गई। एक दिन रसूल पाक ने असहाब से ये लफ्ज फरमाए 3 बार के नाक उसकी कट गई। असहाब ने कहा कि वो बदबख्त कौन है तौकीर जिसकी हजरत बारी में घट गई। फरमाया आपने कि है वो पिसरे नाखलफ, घर जिसके जन्नत आई और आकर पलट गई। बुढ़ापे में ना हो जिसे मां बाप का ख्याल, उस नासईद बेटे की किस्मत पलट गई। प्यारिओ अल्लाह पाक सच्चे साहिब ने
ਰਮਜ਼ਾਨੁਲ ਮੁਬਾਰਕ ਦਾ ਮਹੀਨਾ ਅਤਾ ਕੀਤਾ ਹੋਇਆ ਹੈ। ਇਸ ਮਹੀਨੇ ਦੇ ਵਿੱਚ ਆਪਣੇ ਆਪ ਨੂੰ ਬਖਸ਼ਵਾ ਲਈਏ, ਨਹੀਂ ਤੇ ਨਬੀ ਪਾਕ ਦੀ ਦੁਆ ਯਾਦ ਰੱਖੋ। ਸਾਹਿਬ ਨੇ ਕਿਹਾ ਜਿਹੜਾ ਇਸ ਮਹੀਨੇ ਦੇ ਵਿੱਚ ਆਪਣੇ ਆਪ ਨੂੰ ਨਹੀਂ ਬਖਸ਼ਵਾ ਸਕਿਆ ਹਲਾਕ ਹੋ ਜਾਏ। ਪਿਆਰੇ ਨਬੀ ਪਾਕ ਨੇ ਆਖਿਆ ਆਮੀਨ। ਸਾਹਿਬੋ ਇਸ ਮਹੀਨੇ ਦੇ ਵਿੱਚ ਪਿਆਰੇ ਨਬੀ ਪਾਕ ਦੇ ਉੱਤੇ ਜ਼ਿਆਦਾ ਤੋਂ ਜ਼ਿਆਦਾ ਦਰੂਦ ਪਾਕ ਭੇਜ ਲਈਏ। ਤੇ ਸਾਹਿਬੋ ਇਸ ਪਿਆਰੇ ਤੇ ਮੁਕੱਦਸ ਮਹੀਨੇ ਦੇ ਵਿੱਚ ਜਿਨ੍ਹਾਂ ਦੇ ਮਾਈ ਬਾਪ ਜ਼ਿੰਦਾ ਨੇ ਉਹਨਾਂ ਦੇ ਵਾਸਤੇ ਮੌਕਾ ਜੇ ਜੰਨਤ ਕਮਾਉਣ ਦਾ। ਆਪਣੇ ਮਾਂ ਬਾਪ ਨੂੰ ਰਾਜ਼ੀ ਕਰ ਲਵੋ, ਸਾਹਿਬੋ ਰੱਬ ਰਾਜ਼ੀ ਹੋ ਜਾਏਗਾ। ਰਜ਼ਾਉਰ ਰੱਬੇ ਫੀ ਰਜ਼ਾਇਲ ਵਾਲਿਦੇ व सखतहू फी सखतिल वालिद। अल्लाह पाक उसे गल च राजी है जिदे च बाप राजी है साडा, और अल्लाह पाक उसे गल च नाराज ने जिदे च वालिद साहब राजी नहीं। ते मां दा दर्जा ते एडा बुलंद है कि मां दे कदमां च अल्लाह पाक ने जन्नत रख दी है। जिन्हां दे वालिदैन जिंदा ने उन्हां नूं इस रमजानुल मुबारक दे विच प्यारे नबी पाक दी इस खूबसूरत हदीस के उत्ते अमल पैरा होंदियां आ वालदैन की खिदमत करनी चाहिए, और सिर्फ रमजान शरीफ तक ही नहीं करनी चाहिए, उन्हां दी जिन्नी जिंदगी है उन्हां दी खिदमत करो। और साहिबो जिन्हां दे वालिदैन दुनिया तो टुर गए ने, अल्लाह पाक अगे दुआ है कि अल्लाह पाक उन्हां नूं मगफरत उन्हां दी फरमा देवे, उन्हां नूं बख्श देवे, अल्लाह पाक उन्हां दे दर्जात बुलंद कर देवे। साहिबो आओ चलिए तुहाडे कुछ अखान लैके बाबा जी एहसान बाजवा होरां दी खिदमत दे विच उन्हां दे पिंड खड़वाली, बाकी गल्लां बातां उत्थे ही चल के तुहाडे नाल सांझियां करांगे। आओ साडे नाल। ओ चल मेरे नू चली। अस्सलामुअलैकुम जनाब बाजवा साहब जी बिस्मिल्लाह वालेकुम सलाम। डॉक्टर साहब की हाल चाल है? खैरी आओ जी। बड़ी मेहरबानी जनाब, अल्लाह पाक दा करम है, तुहाड़ियां दुआवां ने। अच्छा मेरे हजूर साडे एक बड़े प्यारे जनाब मित्र ने जी, नसरुल्ला गिल साहब जी जी रावलपिंडी रहिंदे ने। उन्हां सारे एक खान भेजिया भी जिन्हों पूछलों फड़ उठाया उन्हें जोतरा कदों लाया। भाईवान सारे जानते ने कि भाई ज्योति वास्ते ना जी चूंकि बड़ा औखा काम हुंदा है, हवा नूं वाहना ते फिर इन्ना चिर जुपिया रहना, ते जेड़ा ढग्गा मतलब डंडी पट्टी कायम होवे, सेहत सलामती ओदी ठीक ठाक होवे, ओही मतलब उत्थे तगदा जाके जो जदों मतलब भाईवान जिमींदार हाल च खाया उन्होंने जोंदा है ते वो फिर उत्थे 10-11 वजे जिन्ना चिर भी रवे जी। ते जे कोई मरेड़ा होवे या मरियल जिहा ढग्गा होवे या जिन्हें पूछल फड़ के जिन्नू उठाना है जी, है जी, पूछल फड़ के बीमार जानवर नू उठांदे ने जी हाँ जी, है जी, उन्होंने एक सहारा मिलता है ना मतलब थोड़ा जा उठने च। ते जिन्नू पूछल या ओदी दुम तो फड़ के ते हिलाना जलाना या अठारना कोई ठुड्डा छुड्डा मार के उन्हें मतलब कदों जोतरा उत्थे जाके लाना। जोतरा ने एक दिहाड़ी विच वाही जाण वाली पैली नू। लो जी प्यारे, बड़ा ही खूबसूरत अखान सी, बड़ी इहदे विच मत है। नसरुल्ला गिल साहब ने रावलपिंडी तो भिजवाया भाई जिन्हों पूछलों फड़ उठाया उस कदों जोतरा लाया। वेखो ना साहिबो, बड़ा ही कमजोर नहीफ जिहदे पिंडे च सतिया ही ना रवे, अजिहा जानवर जिहड़ा हुंदा ना उन्होंने फिर पूछलों फड़ के ते उठाईदा, यानी जिन्हों सहारा दे के जमीन तो उतां उठाया। ਇਹਦਾ मतलब है कि वो नहीफ है, नज़ार है, कमजोर है, ਉਹਦੇ जिस्म च ताकत नहीं होने रही बुढ़ेपे की वजह तो या किसी बीमारी की वजह तो। ते उन्हें जाके फिर पैली दे विच वेखो ना पूरे दिन सीयां लाणियां ने, पैली वाहना ते बड़ा जोर वाला काम है और बड़ा अथरा ते बड़ा ताकतवर उत्थे बलद चाहिदा हुंदा है। इस अखान दे पिछे दस्सिया सानू यही गया है कि किसी भी काम दे वास्ते प्यारिओ उस काम दे अहल बंदे नूं आखीदा है, या वो बंदा जिहड़ा वो काम नूं करन दी सख्त ताकत ही नहीं रखदा। असी उहदे तो उम्मीद ला बवीए कि ये मेरा फलाना काम कर देगा, ना वो उहदे पिंडे च उस काम दे करन दी कोई सतिया होवे। अकलों
ਇਲਮੋਂ ਉਂਝ ਵੀ ਉਹ ਵਾਂਝਿਆ ਹੋਵੇ, ਪੈਦਲ ਹੋਵੇ, ਤੇ ਉਹੋ ਜਿਹੇ ਬੰਦੇ ਕੋਲੋਂ ਉਮੀਦ ਲਾ ਲੈਣੀ, ਇਹ ਕੰਮ ਕਦੀ ਤੋੜ ਨਹੀਂ ਚੜਦਾ। ਇਹੋ ਹੀ ਸਾਨੂੰ ਇਸ ਅਖਾਣ ਵਿੱਚ ਦੱਸਿਆ ਗਿਆ ਹੈ ਵੀ ਜਿਵੇਂ ਇੱਕ ਕਮਜ਼ੋਰ ਨਹੀਫ ਢੱਗਾ ਬੁੱਢੜਾ ਉਹ ਪੈਲੀ ਨਹੀਂ ਵਾਹ ਸਕਦਾ, ਉਹ ਜੋਤਰਾ ਨਹੀਂ ਲਾ ਸਕਦਾ, ਇਸੇ ਤਰ੍ਹਾਂ ਹੀ ਕੋਈ ਨਾ ਅਹਿਲ ਆਦਮੀ ਉਹ ਕੰਮ ਨਹੀਂ ਕਰ ਸਕਦਾ ਜਿਹਦੇ ਉਹ ਅਹਿਲ ਹੀ ਨਾ ਹੋਵੇ। ਬਾਜਵਾ ਸਾਹਿਬ ਮੀਰਪੁਰ ਖਾਸ ਸਿੰਧ ਤੋਂ ਸਾਡੇ ਇੱਕ ਬੜੇ ਪਿਆਰੇ ਵੀਰ ਨੇ, ਸਾਡੇ ਪੱਕੇ ਵੇਖਣ ਵਾਲੇ ਨੇ, ਲੁਕਮਾਨ ਚੀਮਾ ਜੀ। ਉਹਨਾਂ ਸਰ ਅਖਾਣ ਭੇਜਿਆ ਵੀ ਗੱਲ ਆਖਦੀ ਏ ਤੂੰ ਮੈਨੂੰ ਮੂੰਹੋਂ ਕੱਢ, ਹਾਂਜੀ, ਮੈਂ ਤੈਨੂੰ ਪਿੰਡੋਂ ਕੱਢ ਛੱਡਾਂਗੀ। ਹਾਂਜੀ, ਇਹ ਇਸ ਖਾਨ ਵਿੱਚ ਦੱਸਿਆ ਗਿਆ ਕਿ ਵੇਖੋ ਨਾ, ਜਿਹੜਾ ਬੰਦਾ ਆਪਣੀ ਜੀਭ ਨੂੰ ਆਪਣੇ ਕਾਬੂ 'ਚ ਰੱਖਦਾ ਨਾ ਜੀ, ਜੀ ਹਾਂਜੀ, ਤੇ ਉਹ ਕਦੀ ਫਜ਼ੂਲ ਗੱਲਾਂ ਨਹੀਂ ਕਰਦਾ। ਤੇ ਜਿਹੜਾ ਬੰਦਾ ਆਵੀਂ ਤਾਵੀਂ ਜਿਹੜੀ ਗੱਲ ਆਏ ਮੂੰਹ ਦੇ ਵਿੱਚੋਂ ਐਵੇਂ ਸੁਣੀ ਸੁਣਾਈ, ਕਈ ਵਾਰੀ ਕੋਈ ਅਸੀਂ ਗੱਲ ਸੁਣਨੇ ਆ ਜਿਹਦਾ ਕੋਈ ਅੱਗਾ ਪਿੱਛਾ ਹੁੰਦਾ ਹੀ ਨਹੀਂ, ਹਾਂਜੀ, ਤੇ ਲੋਕੀ ਐਵੇਂ ਕੋਲੋਂ ਜੋੜ ਕੇ ਕੋਈ ਮਤਲਬ ਹੈ ਕਿ ਉਹ ਅਡਾ ਦਿੰਦੇ ਨੇ। ਉਹਦੇ ਨਾਲ ਕਿਸੇ ਦਾ ਮਤਲਬ ਕਿਸੇ ਦੀ ਸ਼ਾਨ 'ਚ ਵੀ ਗੁਸਤਾਖੀ ਹੋਈ ਹੋ ਸਕਦੀ ਏ, ਜਾਂ ਕਿਸੇ ਦੇ ਝੂਠਾ ਦੋਸ਼ ਲੱਗਾ ਹੁੰਦਾ ਹੈ, ਤੇ ਉਹ ਬੰਦੇ ਨੂੰ ਬੰਦਾ ਬਗੈਰ ਤਸਦੀਕ ਤੋਂ ਹੀ ਅਗਾ ਕਰੀ ਜਾਏ, ਤੇ ਉਹ ਫਿਰ ਜਿਹੜੇ ਬੰਦੇ ਦੇ ਬਾਰੇ 'ਚ ਹੋਏਗੀ, ਜਦੋਂ ਉਹਨੂੰ ਸੁਣੇਗਾ ਉਹ ਤੇ ਉਹਨੂੰ ਫਿਰ ਕੌੜ ਚੜੇਗੀ, ਤੇ ਉਹ ਆਖੇਗਾ ਵੀ ਤੈਨੂੰ ਕਿਹੜੇ, ਫਿਰ ਨਾਲ ਗਾਲ ਵੀ ਲੋਕੀ ਕੱਢਦੇ ਨੇ। ਇਸ ਵਾਸਤੇ ਜ਼ਬਾਨ ਦੇ ਬਾਰੇ 'ਚ ਅਸੀਂ ਅੱਗੇ ਵੀ ਅਰਜ਼ ਕਰਨੇ ਆ ਕਿ ਜਿਵੇਂ ਉਹ 28 ਦੰਦਾਂ ਦੇ ਵਿੱਚ ਰਹਿੰਦੀ ਹੈ ਨਾ, ਲੋਕੀ 32 ਦੰਦਾਂ ਦੇ ਨੇ ਹੁੰਦੇ 28 ਨੇ ਜੀ, ਉਹ ਜਿਸ ਤਰ੍ਹਾਂ ਦੰਦਾਂ ਦੇ ਵਿੱਚ ਗੁਜ਼ਾਰਾ ਕਰਦੀ ਹੈ, ਬੰਦੇ ਨੂੰ ਦੁਨੀਆ ਵਿੱਚ ਇਸ ਤਰ੍ਹਾਂ ਗੁਜ਼ਾਰਾ ਕਰਨਾ ਚਾਹੀਦਾ ਹੈ। ਵਾਹ ਹਾਂਜੀ, ਕਿ ਉਹ ਗੋਸ਼ਤ ਦਾ ਲੋਥੜਾ ਤੇ ਚਾਰ 'ਚ ਫਿਰ ਉਹਦੇ ਟੋਕੇ ਲੱਗੇ ਨੇ, ਜ਼ਰਾ ਵੀ ਕਿਸੇ ਪਾਸੇ ਗਾਂ ਪਿਛਾਂ ਹੋਏਗੀ ਦੰਦਾਂ ਦੇ ਥੱਲੇ ਆਏਗੀ ਤੇ ਉਹ ਵੱਢੀ ਜਾਏਗੀ। ਇਸ ਵਾਸਤੇ ਮਤਲਬ ਇਹ ਰੱਬੋਂ ਬੰਦੇ ਨੂੰ ਮੱਤ ਦਿੱਤੀ ਗਈ ਹੈ ਕਿ ਜਿਸ ਤਰ੍ਹਾਂ ਇਹ ਦੰਦਾਂ ਦੇ ਵਿੱਚ ਜੀਭ ਰਹਿੰਦੀ ਹੈ ਨਾ, ਇਸ ਤਰ੍ਹਾਂ ਤੈਨੂੰ ਦੁਨੀਆ 'ਚ ਰਹਿਣਾ ਚਾਹੀਦਾ। ਤੇ ਐਵੇਂ ਹੀ ਜਿਹੜੀ ਗੱਲ ਮੂੰਹ ਚਾਵੀ ਗੱਲ ਕੀਤੀ, ਐਵੇਂ ਹੀ ਸੁਣੀ ਆ ਭਾਈ, ਅਵਾੜਾ ਹੀ ਸੁਣਿਆ, ਹਾਂਜੀ, ਜੋ ਅਗਾਂਹ ਚਲਾਤਾ ਕੋਲੋਂ ਥੋੜਾ ਜਿਹਾ ਵਧਾ ਕੇ, ਇਹਦੇ ਨਾਲ ਫਿਰ ਵਸੇਬ ਵਿੱਚ ਫਸਾਦ ਪੈਂਦੇ ਨੇ। ਉਹ ਫਿਰ ਕਈ ਵਾਰੀ ਬੰਦਾ ਇਹੋ ਜਿਹੀ ਗੱਲ ਕਿਸੇ ਉਹੋ ਜਿਹੇ ਤਗੜੇ ਦੇ ਬਾਰੇ 'ਚ ਕਰ ਪਵੇ ਤੇ ਉਹ ਮਤਲਬ ਹੌਲੀ ਹੌਲੀ ਉਹਦੇ ਤੱਕ ਅੱਪੜ ਜੇ, ਤੇ ਉਹ ਫਿਰ ਇਹੋ ਜਿਹੇ ਵੀ ਲੋਕ ਹੁੰਦੇ ਨੇ ਜਿਹੜੇ ਆਂਦੇ ਨੇ ਹੁਣ ਤੈਨੂੰ ਮੈਂ ਪਿੰਡੋਂ ਕੱਢ ਕੇ ਛੱਡਾਂਗਾ, ਤੂੰ ਇਹੋ ਜਿਹੀਆਂ ਗੱਲਾਂ ਕਰਨਾ, ਤੇ ਉਹ ਫਿਰ ਬੰਦਾ ਮਾੜਾ ਹੋਏ ਤੇ ਉਹ ਜ਼ਾਹਰ ਉਹਨਾਂ ਦੇ ਸਾਹਮਣੇ, ਤਗੜੇ ਬੰਦੇ ਦੇ ਸਾਹਮਣੇ ਤੱਗ ਨਹੀਂ ਸਕਦਾ ਜੀ। ਇਸ ਵਾਸਤੇ ਬੁਝਕਾ ਚੁੱਕੋ ਹੀ ਨਾ, ਜਿਹਦੇ ਨਾਲ ਹੁਚਕਾ ਲੱਗਣਾ। ਵਾਹ 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 ਜੀ। ਤੇ ਕੋਈ ਐਸੀ ਗੱਲ ਕਰੋ ਹੀ ਨਾ, ਮਤਲਬ ਇਹ 500 ਵਾਰੀ ਸੋਚੋ, ਜਦੋਂ ਵੀ ਪਹਿਲਾਂ ਸਿਆਣੇ ਲੋਕੀ ਆਂਦੇ ਨੇ ਪਹਿਲਾਂ ਤੋਲੋ ਤੇ ਫੇਰ ਬੋਲੋ। ਵਾਹ, ਜਿਹੜੀ ਵੀ ਗੱਲ ਕਰਨ ਲੱਗੇ ਉਹਦਾ ਜਿਹੜਾ ਉਹਦੇ ਵਸੇਬ ਤੇ ਪੈਣ ਵਾਲੇ ਅਸਰਾਂ ਬਾਰੇ, ਉਹਦੇ ਮੰਦ ਚੰਗ ਬਾਰੇ ਪਹਿਲਾਂ ਸਾਨੂੰ ਸੋਚ ਲੈਣਾ ਚਾਹੀਦਾ। ਵਾਹ, ਹਾਂਜੀ, ਕਿ ਇਹਦੇ ਨਾਲ ਕਿਸੇ ਦੀ ਦਿਲ ਆਜ਼ਾਰੀ ਤੇ ਨਹੀਂ ਹੋਏਗੀ, ਇਹਦੇ ਨਾਲ ਸਾਡੇ ਤੇ ਨਾ ਕੋਈ ਮਸਲਾ ਬਣੇਗਾ ਸਾਨੂੰ ਇਹ ਗੱਲ ਕੀਤਿਆਂ ਹੈ, ਤੇ ਫਿਰ ਬੰਦਾ ਕਦੀ ਵੀ ਗਲਤ ਨਹੀਂ ਗੱਲ ਕਰਦਾ। ਲਓ ਜੀ ਸਾਹਿਬ, ਉਹ ਸਾਡੇ ਵੀਰ ਲੁਕਮਾਨ ਚੀਮਾ ਸਾਹਿਬ ਨੇ ਮੀਰਪੁਰ ਖਾਸ ਤੋਂ ਅਖਾਣ ਭਜਵਾਇਆ ਸੀ ਵੀ ਗੱਲ ਆਖਦੀ ਏ ਤੂੰ ਮੈਨੂੰ ਮੂੰਹੋਂ ਕੱਢ, ਮੈਂ ਤੈਨੂੰ ਪਿੰਡੋਂ ਕੱਢ ਛੱਡਾਂਗੀ। ਵੇਖੋ ਕਿੱਡਾ ਸੋਹਣਾ ਬਾਜਵਾ ਸਾਹਿਬ ਨੇ ਨਖੇੜਾ ਕੀਤਾ। ਵੇਖੋ ਜ਼ੁਬਾਨ ਨਾਲ ਅਸੀਂ ਗੱਲਾਂ ਕਰਨੇ ਆ, ਜ਼ੁਬਾਨ ਬੋਲਦੀ ਹੈ ਨਾ ਸਾਡੀ, ਬਾਜਵਾ ਸਾਹਿਬ ਦੱਸਿਆ ਵੀ ਜਿਵੇਂ 28 ਦੰਦਾਂ ਦੇ ਵਿੱਚ ਜ਼ੁਬਾਨ ਰਹਿੰਦੀ ਹੈ, ਆਰਾਮ ਨਾਲ ਰਵੇ ਤੇ ਸਲਾਮਤ ਰਹਿੰਦੀ ਹੈ। ਜੇ ਬਹੁਤਾ ਭੁੜਕੇ ਰੌਲਾ ਪਾਏ, ਬਹੁਤਾ ਬੋਲੇ, ਤੇ ਫਿਰ ਕਿਸੇ ਵੇਲੇ ਦੰਦਾਂ ਥੱਲੇ ਆ ਕੇ ਚਿੱਥੀ ਵੀ ਜਾਂਦੀ ਹੈ, ਵੱਡੀ ਟੁਕੀ ਵੀ ਜਾਂਦੀ ਹੈ। ਪਿਆਰਿਓ, ਇਹੋ ਹੀ ਹਾਲ ਹੈ ਸਾਡੀ ਜੀਭ ਦਾ। ਗੱਲਬਾਤ ਕਰਦਿਆਂ ਸਾਨੂੰ ਸੋਚ ਕੇ ਗੱਲਬਾਤ ਮੂੰਹੋਂ ਕੱਢਣੀ ਚਾਹੀਦੀ ਹੈ। ਵੇਖੋ ਨਾ, ਬਾਬਾ ਪੰਜਾਬੀ ਦਾ ਇੱਕ ਬੜਾ ਸੋਹਣਾ ਸ਼ੇਰ ਹੈ ਵੀ ਜੀਭ ਮਤਾਣਾ ਘੋੜਾ ਕਰਦਾ ਅੰਨੀ ਮਾਰੋ ਮਾਰ, ਡਿੱਗ ਇਹਦੇ ਤੋਂ ਕਦੀ ਨਹੀਂ ਬੈਠਾ ਫੇਰ ਇਹਦਾ ਉਸਵਾਰ। ਵੀ ਇਹ ਜਿਹੜਾ ਘੋੜਾ ਹੈ, ਇਹ ਮਤਾਣਾ ਘੋੜਾ ਹੈ, ਜੇ ਇਹਨੂੰ ਕਾਬੂ 'ਚ ਨਾ ਰੱਖੋਗੇ ਜ਼ੁਬਾਨ ਨੂੰ ਪਿਆਰਿਓ, ਤੇ ਫਿਰ ਜਿਸ ਵੇਲੇ ਬੰਦਾ ਮਤਾਣੇ ਘੋੜੇ ਤੋਂ ਥੱਲੇ ਡਿੱਗ ਪੈਂਦਾ, ਤੇ ਫਿਰ ਏਡੀ ਛੇਤੀ ਉੱਠ ਕੇ ਕਿਵੇਂ ਸਵਾਰ ਹੋਇਆ ਜਾਂਦਾ? ਘੋੜਾ ਤੇ ਕਈ ਕੋ ਅਗਾਂ ਟੱਸ ਜਾਂਦਾ ਉਨੀ ਦੇਰ 'ਚ। ਸੋ ਗੁਜ਼ਾਰਿਸ਼ ਇਹ ਵੇ, ਸਾਡੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬਹੁਤ ਜ਼ਿਆਦਾ ਕਜ਼ੀਏ, ਔਕੜਾਂ, ਪਰੇਸ਼ਾਨੀਆਂ ਜਿਹੜੀਆਂ ਸਾਨੂੰ ਸਾਹਮਣੇ ਆਉਂਦੀਆਂ ਨੇ, ਸਾਡੇ ਦਰਪੇਸ਼ ਹੁੰਦੀਆਂ ਨੇ ਪਿਆਰਿਓ, ਉਹ ਸਾਡੀ ਜ਼ੁਬਾਨ ਤੋਂ ਹੀ ਹੁੰਦੀਆਂ ਨੇ। ਇਸੇ ਤਰ੍ਹਾਂ ਹੀ ਸਾਡੀ ਅਗਰ ਖੁਸ਼ ਅਖਲਾਕੀ ਹੋਵੇ, ਜ਼ੁਬਾਨ ਮਿੱਠੀ ਹੋਵੇ,
ਤੇ ਜ਼ਿੰਦਗੀ 'ਚ ਫਿਰ ਜਿੰਨੀਆਂ ਸਾਨੂੰ ਖੁਸ਼ੀਆਂ ਮਿਲਦੀਆਂ ਨੇ, ਜਿੰਨੀਆਂ ਕਾਮਯਾਬੀਆਂ ਮਿਲਦੀਆਂ ਨੇ, ਉਹ ਵੀ ਸਾਡੀ ਜ਼ੁਬਾਨ ਪਰ ਹੀ ਅਸੀਂ ਰਸਾਈ ਹਾਸਲ ਕਰ ਲੈਂਦੇ ਹਾਂ। ਸਰਕਾਰੇ ਦਰਬਾਰੇ ਸਾਡੀ ਇੱਜ਼ਤ ਆਦਰ ਵੱਧ ਜਾਂਦੀ ਏ, ਸਤਿਕਾਰ ਵੱਧ ਜਾਂਦਾ ਹੈ। ਤੇ ਜੇ ਸਾਡੀ ਜ਼ੁਬਾਨ ਸਾਡੇ ਕਾਬੂ 'ਚ ਨਾ ਹੋਵੇ ਤੇ ਉਹੀਓ ਹੀ ਗੱਲ ਜਿਵੇਂ ਬਾਜਵਾ ਸਾਹਿਬ ਸਮਝਾਈ, ਤੇ ਫਿਰ ਕਿਸੇ ਡਾਢੇ ਖਿਲਾਫ ਕੋਈ ਝੂਠੀ ਗੱਲ ਉਡਾ ਕੇ ਅਫਵਾਹ ਸਾਜ਼ੀ ਜਿਹੜੀ ਇਹਦੇ ਤੋਂ ਬਹੁਤ ਜ਼ਿਆਦਾ ਬਚਣਾ ਚਾਹੀਦਾ। ਤੇ ਫਿਰ ਪਿੰਡ ਰਹਿਣਾ ਵੀ ਮੁਸ਼ਕਲ ਕਰ ਦਿੰਦੇ ਨੇ ਸਾਈਂ ਅਗਲੇ, ਮਾਰ ਜੁੱਤੀਆਂ ਪਿੰਡੋਂ ਵੀ ਕੱਢ ਛੱਡਦੇ ਨੇ। ਬਾਜਵਾ ਸਾਹਿਬ ਇੰਡੀਆ ਦਾ ਜਿਹੜਾ ਸ਼ਹਿਰ ਹੈ ਨਾ ਜੀ, ਅੰਬਾਲਾ, ਉੱਥੋਂ ਸਾਡੇ ਵੀਰ ਨੇ ਬਲਜੀਤ ਸਿੰਧੂ, ਉਹਨਾਂ ਜਨਾਬ ਅਖਾਣ ਭਿਜਵਾਇਆ, ਆਉਂਦਾ ਹੋਵੇ ਤੇ ਛੱਡੀਏ ਨਾ, ਤੇ ਜਾਂਦਾ ਹੋਵੇ ਤੇ ਗਮ ਨਾ ਕਰੀਏ। ਹਾਂਜੀ, ਇਹਦੇ ਬਾਰੇ ਚ ਨਾ ਜੀ ਜਿਹੜਾ ਇਹ ਦੱਸਿਆ ਗਿਆ, ਇਹਦਾ ਜਿਹੜਾ ਬੁਨਿਆਦੀ ਮਕਸਦ ਹੈ ਕਿ ਉਹ ਇਹ ਵੇ ਕਿ ਦੌਲਤ ਅਗਰ ਤੁਹਾਡੇ ਵੱਲ ਆ ਰਹੀ ਹੈ ਨਾ ਜੀ, ਤੇ ਉਹਨੂੰ ਮਤਲਬ ਜੱਫੇ ਮਾਰ ਮੂਰ ਕੇ ਵਲੀ ਜਾਓ ਜੀ। ਲੇਕਿਨ ਤੇ ਜਾਂਦੀ ਹੋਵੇ ਤੇ ਮਤਲਬ ਫੇਰ ਕੀ ਕਰੀਏ, ਛੱਡੀਏ ਗਮ ਨਾ ਕਰੀਏ, ਗਮ ਨਾ ਕਰੀਏ। ਹਾਂਜੀ। ਅੱਛਾ, ਤੋ ਇਹ ਮਤਲਬ ਇਹ ਵੇਖੋ ਨਾ, ਜਦੋਂ ਦੌਲਤ ਆਉਂਦੀ ਹੈ ਤੇ ਤੁਸੀਂ ਅਗਰ ਹੱਕ ਹਲਾਲ ਦੀ ਮਿਹਨਤ ਕਰਕੇ ਤੇ ਇਹ 10 ਨਵਾਂ ਦੇ ਮਿਹਨਤ ਨਾਲ ਕਮਾਈ ਨਾਲ ਕਮਾਉਂਦੇ ਹੋ ਤੇ ਉਹ ਤੇ ਦੌਲਤ ਆਉਣੀ ਠੀਕ ਹੈ। ਹਾਂਜੀ ਹਾਂਜੀ। ਅਗਰ ਕੋਈ ਗਲਤ ਤਰੀਕੇ ਨਾਲ ਆਉਂਦੀ ਏ ਤੇ ਫਿਰ ਉਹਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਅੰਗਰੇਜ਼ੀ ਚਾਹੁੰਦੇ ਨੇ, ਈਜ਼ੀ ਕਮ ਈਜ਼ੀ ਗੋ। ਹਾਂ, ਜਿਹੜੀ ਛੇਤੀ ਸ਼ੈ ਆਵੇ ਉਹ ਛੇਤੀ ਟੁਰ ਜਾਂਦੀ ਏ। ਰਸਤੂ ਦਾ ਕੌਲ ਏ ਵੀ ਕਿਸੇ ਦਾ ਕੁੱਤਾ ਤੁਹਾਡੇ ਮਗਰ ਜਾਂਦਿਆਂ ਟੁਰਿਆਂ ਜਾਂਦਿਆਂ ਲੱਗ ਜਾਂਦਾ ਹੈ ਤੇ ਉਹਨੂੰ ਜੁੱਤੀਆਂ ਮਾਰ ਕੇ ਭਜਾ ਦਿਓ। ਜਿੰਨੀ ਛੇਤੀ ਉਹਨੂੰ ਛੱਡ ਕੇ ਤੁਹਾਡੇ ਮਗਰ ਆਇਆ, ਇੰਨੀ ਛੇਤੀ ਕੱਲ ਤੁਹਾਨੂੰ ਛੱਡ ਕੇ ਕਿਸੇ ਹੋਰ ਦੇ ਮਗਰ ਟੁਰ ਜਾਏਗਾ। ਬਿਲਕੁਲ ਜੀ। ਤੋ ਇਹ ਦੌਲਤ ਜਿਹੜੀ ਹੈ ਸਾਨੂੰ ਇਹਦੇ ਬਾਰੇ ਚ ਕਥਿਤ ਤੌਰ ਤੇ ਮਤਲਬ ਇਹ ਆਉਂਦੀ ਹੋਵੇ ਤੇ ਛੱਡੀਏ ਨਾ। ਇਹ ਉਹਨਾਂ ਲੋਕਾਂ ਦਾ ਹੀ ਅਖਾਣ ਬਣਾਇਆ ਜਿਹੜੇ ਕੱਚਾ ਪੱਕਾ ਨਹੀਂ ਵੇਖਦੇ। ਹਾਂਜੀ ਹਾਂਜੀ। ਔਰ ਜਿਹੜੇ ਮੰਦ ਚੰਗ ਹਲਾਲ ਹਰਾਮ ਨੂੰ ਸਮਝਦੇ ਨਹੀਂ, ਆਉਂਦੇ ਨੇ ਆਉਂਦੀ ਹੈ ਤੇ ਆਉਣ ਦਿਓ ਜੀ, ਤੇ ਫਜ਼ਲ ਅੱਲਾ ਦਾ ਹੋਣ ਦਿਓ। ਆਨੇ ਨੇ ਵੀ ਅੱਲਾ ਦਾ ਫਜ਼ਲ ਹੈ ਜੀ, ਅਸੀਂ ਰਿਸ਼ਵਤ ਲਈ ਜਾ ਰਹੇ ਹਾਂ, ਅਸੀਂ ਨਜਾਇਜ਼ ਤਰੀਕੇ ਤੋਂ ਪਲਾਟਾਂ ਦੇ ਕਬਜ਼ੇ ਕਰੀ ਜਾ ਰਹੇ ਹਾਂ, ਇਹ ਉਹ ਜੀ ਜੀ। ਤੇ ਜੇ ਟੁੱਟ ਜਾ ਤੇ ਫਿਰ ਗਮ ਨਹੀਂ। ਜੇ ਅਗਰ ਹੱਕ ਹਲਾਲ ਦੀ ਕੀਤੀ ਹੋਵੇ ਤੇ ਉਹਦੇ ਜਾਣ ਤੇ ਗਮ ਤੇ ਧੱਕੋ ਤੱਕੀ ਹੁੰਦਾ ਹੈ। ਹਾਂਜੀ, ਉਹ ਤੇ ਕਰਨਾ ਹੀ ਪੈਂਦਾ, ਹੁੰਦਾ ਵੀ ਏ। ਤੇ ਜੇ ਲੁੱਟਮਾਰ ਦਾ ਮਾਲ ਹੋਏ ਤੇ ਫਿਰ ਲੁੱਟਮਾਰ ਦੇ ਮਾਲ ਚ ਬੰਦਾ ਸਮਝਦਾ ਵੀ ਮੈਂ ਵੀ ਲੁੱਟਮਾਰ ਕੀਤੀ ਸੀ ਤੇ ਮੇਰੇ ਤੋਂ ਵੀ ਕਿਸੇ ਨੇ ਲੁੱਟਮਾਰ ਕਰ ਲਈ ਹੈ, ਫਿਰ ਉਹਨੇ ਮਨਖ ਕਾਹਦਾ ਕਰਨਾ ਤੇ ਸਾਰਾ ਕੁਝ ਕੀ ਕਰਨਾ। ਲੋ ਜੀ ਪਿਆਰਿਓ, ਸਾਡੇ ਵੀਰ ਬਲਜੀਤ ਸਿੱਧੂ ਇੰਡੀਆ ਦੇ ਸ਼ਹਿਰ ਅੰਬਾਲਾ ਤੋਂ ਉਹਨਾਂ ਸਾਨੂੰ ਅਖਾਣ ਭਿਜਵਾਇਆ ਸੀ ਭਈ ਆਉਂਦਾ ਹੋਵੇ ਤੇ ਛੱਡੀਏ ਨਾ, ਤੇ ਜਾਂਦਾ ਹੋਵੇ ਤੇ ਗਮ ਨਾ ਕਰੀਏ। ਬੜਾ ਖੂਬਸੂਰਤ ਇਹਦਾ ਨਖੇੜਾ ਬਾਜਵਾ ਸਾਹਿਬ ਕੀਤਾ। ਸਾਹਿਬੋ ਗੁਜ਼ਾਰਿਸ਼ ਇਹ ਵੇ ਭਈ ਜੇ ਤੇ ਰਿਜ਼ਕੇ ਹਲਾਲ ਬੜੀ ਮਿਹਨਤ ਕਰਕੇ 10 ਨਵਾਂ ਨਾਲ ਕਮਾਇਆ ਹੋਵੇ ਤੇ ਉਹ ਜਾਂਦਾ ਹੋਵੇ ਤੇ ਦੁੱਖ ਤੇ ਹੁੰਦਾ। ਬਾਜਵਾ ਸਾਹਿਬ ਕਿੰਨੀ ਸੋਹਣੀ ਗੱਲ ਕੀਤੀ। ਹਾਂਜੀ, ਇਹਦਾ ਇੱਕ ਤਰਜਮਾ ਇਹ ਵੀ ਮੇਰੀ ਜਾਚੇ ਹੋ ਸਕਦਾ ਕਿ ਜੇ ਆਉਂਦਾ ਹੋਵੇ ਤੇ ਛੱਡੀਏ ਨਾ, ਯਾਨੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਬੰਦੇ ਨੂੰ ਪਿਆਰਿਓ ਬਾਜ਼ ਦਫਾ ਕਾਮਯਾਬੀਆਂ ਕਾਮਰਾਨੀਆਂ ਦੇ ਹਸੂਲ ਵਾਸਤੇ ਮੌਕੇ ਵੀ ਮਿਲਦੇ ਨੇ। ਮਿਸਾਲ ਦੇ ਤੌਰ ਤੇ ਬੰਦਾ ਇੱਕ ਜਗ੍ਹਾ ਦੇ ਉੱਤੇ ਮੁਲਾਜ਼ਮਤ ਕਰ ਰਿਹਾ, ਉਹਨੂੰ ਕਿਸੇ ਹੋਰ ਜਗ੍ਹਾ ਤੇ ਵੀ ਕਿਸੇ ਅੱਛੀ ਮੁਲਾਜ਼ਮਤ ਦਾ ਚਾਂਸ ਮਿਲਦਾ ਹੈ ਤੇ ਉਹਨੂੰ ਫਿਰ ਉਹ ਆਪਣੀ ਪਹਿਲੀ ਛੋਟੇ ਅਹੁਦੇ ਦੀ ਛੋਟੀ ਆਮਦਨੀ ਵਾਲੀ ਮੁਲਾਜ਼ਮਤ ਛੱਡ ਕੇ ਤੇ ਦੂਜੀ ਜਿਹੜੀ ਹੈ ਸੈਕੰਡ ਆਪਸ਼ਨ ਜਿਹੜਾ ਅੱਛਾ ਹੈ ਉਹਦੇ ਵੱਲ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਬੰਦਾ ਹੌਲੀ ਹੌਲੀ ਤਰੱਕੀ ਵੱਲ ਫਿਰ ਟੁਰ ਜਾਂਦਾ ਹੈ ਜੀ। ਤੇ ਅਗਰ ਕਿਸੇ ਨੂੰ ਆਉਂਦਾ ਹੋਵੇ ਤੇ ਛੱਡੀਏ ਨਾ, ਲੇਕਿਨ ਗੱਲ ਬਾਜਵਾ ਸਾਹਿਬ ਦੀ ਬਹੁਤ ਵੱਡੀ ਹੈ ਵੀ ਹਲਾਲ ਤਰੀਕੇ ਨਾਲ। ਇਹ ਨਹੀਂ ਵੀ ਕਿਤੇ ਤੁਹਾਨੂੰ ਜਾਂਦਿਆਂ ਕੋਈ ਨਜਾਇਜ਼ ਤਰੀਕੇ ਨਾਲ ਕੋਈ ਬੰਦਾ ਆਖਦਾ ਵੀ ਯਾਰ ਰਲ ਕੇ ਫਲਾਣਾ ਕੰਮ ਕਰ ਲਈਏ ਤੇ ਸਾਨੂੰ 2 ਕਰੋੜ ਰੁਪਈਆ ਨਜਾਇਜ਼ ਲੱਭ ਜਾਏਗਾ। ਕਿਸੇ ਦਾ ਹੱਕ ਮਾਰ ਕੇ, ਕਿਸੇ ਦੇ ਨਾਲ ਧੋਖਾ ਫਰਾਡ ਫਰੇਬ ਕਰਕੇ ਉਹ ਜਿਹੜਾ ਉਹ ਸਾਡੇ ਕਿਸੇ ਵੀ ਬਜ਼ੁਰਗ, ਸਾਡੇ ਕਿਸੇ ਵੀ ਅਖਾਣ ਬਣਾਉਣ ਵਾਲੇ ਸਾਨੂੰ ਮੱਤ ਨਹੀਂ ਦਿੱਤੀ, ਕਿਉਂਕਿ ਇਹ ਤੇ ਸੂਝਵਾਨਾਂ ਦੀਆਂ ਗੱਲਾਂ ਨੇ, ਸਿਆਣਿਆਂ ਦੀਆਂ ਗੱਲਾਂ ਨੇ। ਹਾਂ, ਜ਼ਿੰਦਗੀ ਦੇ ਵਿੱਚ ਅੱਲਾਹ ਪਾਕ ਸੱਚਾ ਸਾਹਿਬ, ਅੱਲਾਹ ਸ਼ਹਿਨशाह ਤੁਹਾਨੂੰ ਅਗਰ ਤਰੱਕੀ ਦੇ ਮੌਕੇ ਫਰਾਹਮ ਕਰਦੇ ਨੇ, ਖੁਦ ਕੋਈ ਮੌਲਾ ਪਾਕ ਵੱਲੋਂ ਤੁਹਾਨੂੰ ਅਜਿਹਾ ਚਾਂਸ ਮਿਲਦਾ ਹੈ ਜਿਹੜਾ ਤੁਸੀਂ ਆਪਣੀ ਅਕਲ ਸਮਝ ਦੇ ਨਾਲ ਸੋਚਦੇ ਹੋ ਕਿ ਯਾਰ ਇੱਥੇ
ਮੇਰੀ ਜ਼ਿੰਦਗੀ 'ਚ ਤਰੱਕੀ ਦੀਆਂ ਮਜ਼ੀਦ ਰਾਹਾਂ ਖੁੱਲ ਸਕਦੀਆਂ ਨੇ, ਤੇ ਉਹਨੂੰ ਕਦੀ ਨਾ ਛੱਡੋ, ਉਸ ਚਾਂਸ ਨੂੰ ਅਵੇਲ ਕਰ ਲਓ। ਇਸੇ ਤਰ੍ਹਾਂ ਅੱਗੇ ਦੂਜਾ ਇਸ ਖਾਨ ਦਾ ਪਾਰਟ ਇਹ ਵੇ ਕਿ ਜਾਂਦਾ ਹੋਵੇ ਤੇ ਗਮ ਨਾ ਕਰੀਏ। ਵੇਖੋ ਨਾ, ਅੱਲਾਹ ਪਾਕ ਨੇ ਇਨਸਾਨਾਂ ਨੂੰ ਇਹ ਵੀ ਤੇ ਬਾਰ-ਬਾਰ ਹਦਾਇਤ ਕੀਤੀ ਹੈ ਕਿ ਸਬਰ ਕਰੋ, ਜਿਸ ਦਿੱਤਾ ਹੈ ਉਹ ਵਾਪਸ ਵੀ ਲੈ ਸਕਦਾ। ਪਿਆਰਿਓ, ਬਹੁਤ ਸਾਰੀਆਂ ਉਹਦੀਆਂ ਨੇਮਤਾਂ ਅੱਲਾਹ ਪਾਕ ਸਾਨੂੰ ਦੇਈ ਜਾਂਦਾ ਹੈ, ਤੇ ਸਾਨੂੰ ਹੁਕਮ ਹੈ ਸ਼ੁਕਰ ਕਰਨ ਦਾ। ਅਸੀਂ ਸ਼ੁਕਰ ਨਹੀਂ ਕਰਦੇ, ਤੇ ਕਿਸੇ ਵੇਲੇ ਉਹ ਵਾਪਸ ਲੈ ਲੈਂਦਾ ਤੇ ਅਸੀਂ ਗਮ ਪੈ ਕਰਨੇ ਆ, ਮੰਜੀ ਤੇ ਪੈ ਜਾਂਦੇ ਆ, ਗਿਲੇ ਪੈ ਕਰਨੇ ਆ, ਸਾਡੀ ਲਿਖੀ ਹੈ ਨਹੀਂ ਸੀ, ਸਾਡੇ ਨਾਲ ਰੱਬ ਬਹੁਤ ਭੈੜਾ ਕੀਤਾ। ਇਹ ਵੀ ਬਹੁਤ ਜ਼ਿਆਦਤੀ। ਜਿਸ ਦਿੱਤਾ ਹੈ, ਕਿਸੇ ਵਜ੍ਹਾ ਤੋਂ ਮੇਰੇ ਮਾਲਕ ਨੂੰ ਪਤਾ ਹੁੰਦਾ ਹੈ ਕਿ ਮੇਰੇ ਬੰਦੇ ਵਾਸਤੇ ਕਿਹੜੀ ਗੱਲ ਚੰਗੀ ਹੈ, ਉਹ ਜੇ ਵਾਪਸ ਲੈ ਲੈਂਦਾ ਤੇ ਫਿਰ ਸਾਨੂੰ ਗਮ ਨਹੀਂ ਕਰਨਾ ਚਾਹੀਦਾ, ਸਬਰ ਕਰਨਾ ਚਾਹੀਦਾ, ਔਰ ਅੱਲਾਹ ਪਾਕ ਦੀ ਨਮਾਜ਼ ਪੜ੍ਹ ਕੇ ਤੇ ਅੱਲਾਹ ਪਾਕ ਕੋਲੋਂ ਮਦਦ ਮੰਗਣੀ ਚਾਹੀਦੀ ਹੈ। ਇਹੋ ਹੀ ਸਾਨੂੰ ਫਰਮਾਇਆ ਗਿਆ ਕਿ ਤੇਰੇ ਤੇ ਕੋਈ ਮੁਸੀਬਤ ਹੋਵੇ ਤੇ ਮਦਦ ਮੰਗ ਮੇਰੇ ਕੋਲੋਂ ਸਬਰ ਨਾਲ ਤੇ ਨਮਾਜ਼ ਨਾਲ। ਬਾਈਵਾ ਸਾਹਿਬ ਸਾਡੇ ਵੀਰ ਨੇ, ਸਾਡੇ ਬੜੇ ਪਰਮਾਨੈਂਟ ਵਿਊਅਰ ਨੇ, ਰਾਓ ਅਲਤਾਫ ਸਾਹਿਬ ਜੀ ਜੀ ਪੱਤੋਕਿਆਂ ਤੋਂ। ਜੀ ਜੀ। ਉਹਨਾਂ ਜਨਾਬ ਇਹ ਖਾਨ ਭੇਜਿਆ ਭਈ ਘੋੜੇ ਦੀ ਪੂਛਲ ਲੰਮੀ ਹੋਵੇਗੀ, ਹਾਂਜੀ, ਤੇ ਆਪਣੀਆਂ ਹੀ ਮੱਖੀਆਂ ਉਡਾਵੇਗਾ। ਹਾਂਜੀ ਹਾਂਜੀ। ਏਦਾਂ ਇਹਦੀ ਇੱਕ ਦੂਜੀ ਸ਼ਕਲ ਇਹ ਵੀ ਹੈ ਕਿ ਘੋੜੇ ਦੀ ਅਗਰ ਪੂਛਲ ਲੰਮੀ ਹੋਵੇਗੀ ਤੇ ਆਪਣਾ ਪਿੱਛਾ ਟਕੇਗੀ। ਹਾਂ, ਤੋ ਗੱਲ ਇਹ ਵੇ ਕਿ ਇਹਦੇ 'ਚ ਦੱਸਿਆ ਗਿਆ ਹੈ ਕਿ ਮਤਲਬ ਇਹ ਕਿ ਜਿਹੜੇ ਲੋਕ ਆਪਣੇ ਤਗੜੇ ਹੋਣ ਦਾ, ਆਪਣੇ ਬਾਖਤਿਆਰ ਹੋਣ ਦਾ, ਹਾਂਜੀ, ਲੋਕਾਂ ਦੇ ਰੋਬ ਐਵੇਂ ਹੀ ਪਾਈ ਫਿਰਦੇ ਨੇ ਨਾ ਜੀ, ਅਜੇ ਜੀ, ਤੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਇਸ ਵਾਸਤੇ ਵੀ ਜੇ ਉਹਦੇ ਕੋਲ ਦੌਲਤ ਹੈ ਤੇ ਉਹਦਾ ਫਾਇਦਾ ਉਹਨੂੰ ਹੈ। ਹਾਂਜੀ ਹਾਂਜੀ, ਉਹਦੇ ਕੋਲ ਵੱਡੀ ਕੋਠੀ ਹੈ ਤੇ ਉਹਦਾ ਫਾਇਦਾ ਉਹਨੂੰ ਹੈ। ਹਾਂ, ਉਹਦੇ ਕੋਲ ਕਾਰ ਵੱਡੀ ਹੈ ਤੇ ਉਹਦਾ ਫਾਇਦਾ ਉਹਨੂੰ ਹੈ। ਤੇ ਜਿਹੜੇ ਹਮਾਤੜ ਕੋਲ ਕਾਰ ਨਹੀਂ, ਸਾਈਕਲ ਹੈ, ਉਹਨੂੰ ਉਹ ਸਾਈਕਲ ਨਾਲ ਹੀ ਭਾਗੇ। ਹਾਂ, ਇਸ ਵਾਸਤੇ ਉਹ ਆਪਣੀ ਦੌਲਤ ਦੀ ਬੁਨਿਆਦ ਦੇ ਉੱਤੇ ਜਾਂ ਆਪਣੀ ਕੋਠੀ ਵੱਡੀ ਹੋਣ ਦੀ ਬੁਨਿਆਦ ਤੇ ਲੋਕਾਂ ਨੂੰ ਐਵੇਂ ਖੰਗੂਰੇ ਮਾਰ-ਮਾਰ ਆਪਣਾ ਵੱਡੇਪਣ ਦੱਸਦਾ ਫਿਰੇ। ਹਾਂਜੀ, ਇਹ ਮਤਲਬ ਇਹ ਗੱਲ ਜਿਹੜੀ ਹੈ ਨਾ, ਇਹਦਾ ਉਹਨਾਂ ਨੂੰ ਕੀ ਫਾਇਦਾ ਹੈ ਉਹਦੀ ਦੌਲਤ ਦਾ। ਹਾਂਜੀ, ਹਾਂਜੀ, ਯਾਦ ਦੇ ਸਵਾਦ ਇਹ ਨਾ ਕਿ ਮਤਲਬ ਇਹ ਕਿ ਵੇਖੋ ਨਾ, ਰੁੱਖ ਹੋਵੇ ਵੱਡਾ, ਵੱਡੀ ਛਾਂ ਵਾਲਾ, ਤੇ ਲੋਕਾਂ ਨੂੰ ਛਾਂ ਦਵੇ, ਹਾਂਜੀ, ਤੇ ਹਾਂਜੀ, ਜੇ ਉਹਨੇ ਛਾਂ ਨਹੀਂ ਦੇਣੀ, ਹਾਂਜੀ, ਤੇ ਉਹ ਨਿਰਾ ਪਿਰਾ ਪਿਆ ਦੱਸੇ ਵੀ ਮੇਰਾ ਹੁੱਕਾ ਵੇਖੋ, ਮੇਰੀ ਨੜੀ ਵੇਖੋ, ਹਾਂਜੀ, ਹਾਂਜੀ, ਤੇ ਫਿਰ ਉਹ ਲੋਕੀ ਆਂਦੇ ਨੇ ਵੀ ਯਾਰ ਸਾਨੂੰ ਕੀ ਫਾਇਦਾ ਉਹਦੀ ਮਤਲਬ ਏਡੀ ਦੌਲਤ ਦਾ, ਜਾਂ ਉਹਦੀ ਤੇ ਮਤਲਬ ਇਹ ਕਿ ਪੂਛਲ ਘੋੜੇ ਦੀ ਵੱਡੀ ਹੋਏਗੀ ਤੇ ਉਹਦਾ ਆਪਣਾ ਪਿੱਛਾ ਕੱਜੇਗੀ, ਉਹਦੀ ਦੌਲਤ ਉਹਨੂੰ ਫਾਇਦਾ ਦੇਗੀ, ਸਾਨੂੰ ਕੀ ਫਾਇਦਾ ਉਹਦੀ ਦੌਲਤ। ਹਾਂ। ਲੋ ਜੀ ਪਿਆਰਿਓ, ਰਾਓ ਅਲਤਾਫ ਸਾਹਿਬ ਨੇ ਵੇਖੋ ਕਿੱਡਾ ਮੱਤ ਭਰਿਆ ਅਖਾਣ ਭਜਵਾਇਆ ਵੀ ਘੋੜੇ ਦੀ ਪੂਛਲ ਲੰਮੀ ਹੋਵੇਗੀ ਤੇ ਆਪਣੀਆਂ ਹੀ ਮੱਖੀਆਂ ਉਡਾਏਗਾ। ਇਹਦਾ ਇੱਕ ਇਹ ਵੀ ਵਰਜਨ ਦੱਸਿਆ ਬਾਜਵਾ ਸਾਹਿਬ ਨੇ ਕਿ ਘੋੜੇ ਦੀ ਪੂਛਲ ਲੰਮੀ ਹੋਵੇਗੀ ਤੇ ਆਪਣਾ ਹੀ ਪਿੱਛਾ ਕੱਜੇਗਾ ਨਾ। ਇਹਦਾ ਤਰਜਮਾ ਬੜਾ ਸੋਹਣਾ ਬਾਜਵਾ ਸਾਹਿਬ ਕੀਤਾ ਹੈ। ਵੇਖੋ ਨਾ, ਅਗਰ ਕਿਸੇ ਬੰਦੇ ਦੇ ਵਿੱਚ ਕੋਈ ਸਿਫਤ ਹੈ, ਕੋਈ ਵਸਫ ਹੈ, ਕੋਈ ਕੁਆਲਿਟੀ ਹੈ, ਜਾਂ ਦੌਲਤਮੰਦ ਬੜਾ ਵੱਡਾ ਹੈ, ਉਹਦੇ ਕੋਲ ਵਿਰਸਾ ਤਰਕਾ ਬਹੁਤ ਜ਼ਿਆਦਾ ਉਹਦੇ ਹਿੱਸੇ ਆ ਗਿਆ, ਜਾਂ ਉਹਨੂੰ ਕੋਈ ਰੱਬ ਸਬੱਬੀ ਬੜਾ ਵੱਡਾ ਇਖਤਿਆਰ ਮਿਲ ਗਿਆ, ਤੇ ਪਿਆਰਿਓ ਉਹਦਾ ਹੀ ਹੈ ਨਾ ਇਖਤਿਆਰ, ਸਭ ਤੋਂ ਬਹੁਤਾ ਤੇ ਉਹਨੂੰ ਹੀ ਫਾਇਦਾ ਹੈ। ਦੂਸਰਿਆਂ ਨੂੰ ਤੇ ਤਾਂ ਹੀ ਉਹਦੇ ਇਖਤਿਆਰ ਦਾ ਫਾਇਦਾ ਨਾ ਕਿ ਜੇ ਉਹ ਆਪਣੇ ਇਖਤਿਆਰ ਨੂੰ ਬਰੂਏ ਅਮਲ ਲਿਆ ਕੇ, ਵਰਤੋਂ 'ਚ ਲਿਆ ਕੇ ਕਿਸੇ ਹੋਰ ਦਾ ਵੀ ਭਲਾ ਕਰੇ। ਮੇਰੇ 'ਚ ਜਿਹੜੀ ਸਿਫਤ ਹੈ, ਮਸਲਨ ਮੈਨੂੰ ਅੱਲਾਹ ਪਾਕ ਨੇ ਇਲਮ ਦਿੱਤਾ ਹੈ, ਇੱਕ ਮਿਸਾਲ ਦੇ ਤੌਰ ਤੇ ਮੈਂ ਗੱਲ ਕਰਨਾ, ਤੇ ਜੇ ਤੇ ਮੈਂ ਉਹਨੂੰ ਵੰਡਾਂ, ਹੋਰਾਂ ਲੋਕਾਂ ਨੂੰ ਵੀ ਆਪਣੇ ਇਲਮ ਦੇ ਵਿੱਚੋਂ ਕੁਛ ਸਿਖਾਵਾਂ, ਤੇ ਫੇਰ ਤੇ ਪਿਆਰਿਓ ਸਾਰੇ ਲੋਕਾਂ ਦਾ ਵੀ ਫਾਇਦਾ ਹੈ। ਤੇ ਨਹੀਂ ਤੇ ਫਿਰ ਮੇਰੇ ਇਲਮ ਦਾ ਮੈਨੂੰ ਹੀ ਭਾਗ ਹੈ ਨਾ ਜੀ। ਜਦੋਂ ਮੈਂ ਉਹਨੂੰ ਵੰਡ ਹੀ ਨਹੀਂ ਰਿਹਾ ਤੇ ਉਹ ਮੇਰੇ ਤੱਕ ਮਹਦੂਦ ਹੈ, ਉਹ ਲਿਮਿਟਿਡ ਜਿਹੀ ਚੀਜ਼ ਹੈ, ਉਹ ਮੇਰੀ ਜ਼ਾਤ ਤੱਕ ਹੀ ਮਖਸੂਸ ਔਰ ਮਹਦੂਦ ਹੋ ਕੇ ਰਹਿ ਗਿਆ। ਇਸ ਖਾਨ ਵਿੱਚ ਮੱਤ ਸਾਨੂੰ ਇਹ ਦਿੱਤੀ ਗਈ ਹੈ ਕਿ ਜਿਹੜੀ ਕੁਆਲਿਟੀ ਤੁਹਾਡੇ 'ਚ ਅੱਲਾਹ ਪਾਕ ਦਿੱਤੀ ਹੈ, ਜਾਂ ਚਲੋ ਤੁਸੀਂ ਆਪ, ਤੁਹਾਡੀ ਖੁਦ ਇਕਤਸਾਬੀ ਹੈ, ਤੁਸੀਂ ਆਪ ਕਮਾ ਲਈਏ, ਤੇ ਉਹਦੇ ਤੇ ਐਡਾ ਮਾਣ ਤਰਾਨ ਨਾ ਕਰੋ, ਕਿਉਂਕਿ ਉਹਦਾ ਤੇ ਫਾਇਦਾ ਤੁਹਾਨੂੰ ਹੀ ਹੈ। ਤੁਸੀਂ ਕਮਾਈਏ ਤੇ ਤੁਸੀਂ ਉਹਨੂੰ ਇਸਤੇਮਾਲ ਕਰ ਰਹੇ ਹੋ। ਉਹਦੇ ਤੇ ਮਾਣ ਤਰਾਨ ਤੁਹਾਨੂੰ ਤਾਂ ਕਰਨਾ ਚਾਹੀਦਾ ਹੈ ਜੇ ਤੁਸੀਂ ਉਹਦੇ ਵਿੱਚੋਂ ਲੁਕਾਈ ਨੂੰ ਵੀ ਫੈਜ਼ ਯਾਬ ਕਰੋ, ਲੋਕਾਂ ਨੂੰ ਵੀ ਵੰਡੋ, ਫਿਰ ਤੁਸੀਂ ਇਤਰਾ ਸਕਦੇ ਹੋ। ਤੇ ਜੇ ਤੁਸੀਂ ਆਪਣੀ ਉਸ ਸਿਫਤ ਦਾ ਸਿਰਫ ਆਪੋ ਹੀ
ਫਾਇਦਾ ਲੈ ਰਹੇ ਹੋ ਤਾਂ ਫਿਰ ਆਕੜ ਕਾਹਦੀ ਹੈ। ਪਿਆਰਿਓ, ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲਵਾਂਗੇ ਹੁਣ ਤੁਹਾਡੇ ਤੋਂ ਇਜਾਜ਼ਤ। ਲੈ ਆਓ ਯਾਰ ਹਵਾਲੇ ਰੱਬ ਦੇ, ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं चट